ਅਗਲੀ ਖਬਰ ਸਟੈਨਫੋਰਡ ਦੀਆਂ ਨਰਸਾਂ ਵੱਲੋਂ ਆ ਰਹੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਤੇ ਪੈਕਰਡ ਜਿਹੜਾ ਉਹਨਾਂ ਦਾ ਲੂਸਿਲ ਪੈਕਰਡ ਚਿਲਡਰਨ ਹਸਪੀਟਲ ਆ, ਉੱਥੇ 5000 ਤੋਂ ਵੱਧ ਨਰਸਸ ਕੰਮ ਕਰਦੀਆਂ, ਸਾਰੀਆਂ ਉਹ ਸਟ੍ਰਾਈਕ ਦੇ ਉੱਤੇ ਹੈਗੀਆਂ। ਇਹ ਪਹਿਲੀ ਵਾਰੀ ਹੋਇਆ ਆ ਪੈਂਡੈਮਿਕ ਦੇ ਦੌਰਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਨਰਸਸ ਨੇ ਸਟ੍ਰਾਈਕ ਕੀਤੀ ਹੋਵੇ। ਸਟੈਨਫੋਰਡ ਯੂਨੀਵਰਸਿਟੀ ਨੇ 2000 ਦੇ ਕਰੀਬ ਟਰੈਵਲਿੰਗ ਨਰਸਿਸ ਨੂੰ ਹਾਇਰ ਕੀਤਾ ਹੈਗਾ ਇੱਕ ਹਫ਼ਤੇ ਦੇ ਲਈ। ਬਹੁਤ ਸਾਰੇ ਜਿਹੜੇ ਸਰਜੀਕਲ ਆਪਰੇਸ਼ਨ ਹੋਣੇ ਸੀ, ਕੀਮੋਥੈਰੇਪੀ ਹੋਣੀ ਸੀ ਪੇਸ਼ੈਂਟਸ ਦੀ, ਉਹਨਾਂ ਦੀ ਜਾਂ ਤਾਂ ਡਿਲੇ ਕੀਤੀ ਗਈ ਆ ਤੇ ਜਾਂ ਉਹਨਾਂ ਨੂੰ ਜਿਹੜੇ ਸਟੈਨਫੋਰਡ ਯੂਨੀਵਰਸਿਟੀ ਦੇ ਸਿਸਟਰ ਹਸਪੀਟਲਸ ਆ ਉੱਥੇ ਟਰਾਂਸਫਰ ਕੀਤਾ ਗਿਆ ਹੈਗਾ। ਮੀਟਿੰਗ ਜਿਹੜੀ ਨਰਸਸ ਦੀ ਯੂਨੀਅਨ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਅਥਾਰਟੀਜ਼ ਆ ਉਹਨਾਂ ਦੇ ਨਾਲ ਚੱਲ ਰਹੀ ਹੈਗੀ ਆ, ਪਰ ਹਜੇ ਤੱਕ ਕੋਈ ਡਿਸਾਈਡ ਨਹੀਂ ਹੋਇਆ ਹੈਗਾ। ਨਰਸਸ ਕਹਿ ਰਹੀਆਂ ਵੀ ਅਸੀਂ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਰਿਸਕ ਲੈ ਕੇ ਕੰਮ ਕੀਤਾ ਤੇ ਸਾਡੀ ਜਿਹੜੀ ਤਨਖਾਹ ਆ ਉਹ ਵਧਾਈ ਜਾਣੀ ਚਾਹੀਦੀ ਆ। ਬਾਰ-ਬਾਰ ਲਾਰੇ ਤਾਂ ਲਾਏ ਗਏ, ਇੱਥੋਂ ਤੱਕ ਕਿ ਉਸ ਟਾਈਮ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ, ਹੋਣ ਵਾਲਿਆਂ ਨੇ ਵੀ ਫਸਟ ਰਿਸਪੌਂਡਰ ਕਹਿ ਕੇ ਸ਼ਾਬਾਸ਼ ਤਾਂ ਦਿੱਤੀ, ਪਰ ਉਹਨਾਂ ਦੇ ਜਿਹੜੇ ਪੈਕੇਜਸ ਆ, ਉਹਨਾਂ ਦੀ ਜਿਹੜੀ ਤਨਖਾਹਾਂ ਆ ਜਾਂ ਛੁੱਟੀਆਂ ਆ, ਉਹਨਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ। ਸੋ ਇਹ ਵੀ ਪਹਿਲੀ ਵਾਰੀ ਹੋਇਆ ਵੀ ਯੂਨੀਅਨ ਦੇ 93% ਨਰਸਸ ਨੇ ਓਕੇ ਕੀਤੀ ਆ ਸਟ੍ਰਾਈਕ ਕਰਨ ਦੇ ਲਈ। ਜੀ ਹਰਜੋਤ ਸਿੰਘ ਜੀ, ਸੋ ਆਪਣੀਆਂ ਜਿਹੜੇ ਕੰਮ ਦੇ ਹਾਲਾਤਾਂ ਤੋਂ ਕਾਫੀ ਨਾਖੁਸ਼ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਇਹ ਸਟ੍ਰਾਈਕ ਦਾ ਫੈਸਲਾ ਇਹ ਲਿਆ ਸੀਗਾ। ਅਗਲੀ ਖਬਰ ਸਟੈਨਫੋਰਡ ਦੀਆਂ ਨਰਸਾਂ ਵੱਲੋਂ ਆ ਰਹੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਤੇ ਪੈਕਰਡ ਜਿਹੜਾ ਉਹਨਾਂ ਦਾ ਲੂਸਿਲ ਪੈਕਰਡ ਚਿਲਡਰਨ ਹਸਪੀਟਲ ਆ, ਉੱਥੇ 5000 ਤੋਂ ਵੱਧ ਨਰਸਸ ਕੰਮ ਕਰਦੀਆਂ, ਸਾਰੀਆਂ ਉਹ ਸਟ੍ਰਾਈਕ ਦੇ ਉੱਤੇ ਹੈਗੀਆਂ। ਇਹ ਪਹਿਲੀ ਵਾਰੀ ਹੋਇਆ ਆ ਪੈਂਡੈਮਿਕ ਦੇ ਦੌਰਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਨਰਸਸ ਨੇ ਸਟ੍ਰਾਈਕ ਕੀਤੀ ਹੋਵੇ। ਸਟੈਨਫੋਰਡ ਯੂਨੀਵਰਸਿਟੀ ਨੇ 2000 ਦੇ ਕਰੀਬ ਟਰੈਵਲਿੰਗ ਨਰਸਿਸ ਨੂੰ ਹਾਇਰ ਕੀਤਾ ਹੈਗਾ ਇੱਕ ਹਫ਼ਤੇ ਦੇ ਲਈ। ਬਹੁਤ ਸਾਰੇ ਜਿਹੜੇ ਸਰਜੀਕਲ ਆਪਰੇਸ਼ਨ ਹੋਣੇ ਸੀ, ਕੀਮੋਥੈਰੇਪੀ ਹੋਣੀ ਸੀ ਪੇਸ਼ੈਂਟਸ ਦੀ, ਉਹਨਾਂ ਦੀ ਜਾਂ ਤਾਂ ਡਿਲੇ ਕੀਤੀ ਗਈ ਆ ਤੇ ਜਾਂ ਉਹਨਾਂ ਨੂੰ ਜਿਹੜੇ ਸਟੈਨਫੋਰਡ ਯੂਨੀਵਰਸਿਟੀ ਦੇ ਸਿਸਟਰ ਹਸਪੀਟਲਸ ਆ ਉੱਥੇ ਟਰਾਂਸਫਰ ਕੀਤਾ ਗਿਆ ਹੈਗਾ। ਮੀਟਿੰਗ ਜਿਹੜੀ ਨਰਸਸ ਦੀ ਯੂਨੀਅਨ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਅਥਾਰਟੀਜ਼ ਆ ਉਹਨਾਂ ਦੇ ਨਾਲ ਚੱਲ ਰਹੀ ਹੈਗੀ ਆ, ਪਰ ਹਜੇ ਤੱਕ ਕੋਈ ਡਿਸਾਈਡ ਨਹੀਂ ਹੋਇਆ ਹੈਗਾ। ਨਰਸਸ ਕਹਿ ਰਹੀਆਂ ਵੀ ਅਸੀਂ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਰਿਸਕ ਲੈ ਕੇ ਕੰਮ ਕੀਤਾ ਤੇ ਸਾਡੀ ਜਿਹੜੀ ਤਨਖਾਹ ਆ ਉਹ ਵਧਾਈ ਜਾਣੀ ਚਾਹੀਦੀ ਆ। ਬਾਰ-ਬਾਰ ਲਾਰੇ ਤਾਂ ਲਾਏ ਗਏ, ਇੱਥੋਂ ਤੱਕ ਕਿ ਉਸ ਟਾਈਮ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ, ਹੋਣ ਵਾਲਿਆਂ ਨੇ ਵੀ ਫਸਟ ਰਿਸਪੌਂਡਰ ਕਹਿ ਕੇ ਸ਼ਾਬਾਸ਼ ਤਾਂ ਦਿੱਤੀ, ਪਰ ਉਹਨਾਂ ਦੇ ਜਿਹੜੇ ਪੈਕੇਜਸ ਆ, ਉਹਨਾਂ ਦੀ ਜਿਹੜੀ ਤਨਖਾਹਾਂ ਆ ਜਾਂ ਛੁੱਟੀਆਂ ਆ, ਉਹਨਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ। ਸੋ ਇਹ ਵੀ ਪਹਿਲੀ ਵਾਰੀ ਹੋਇਆ ਵੀ ਯੂਨੀਅਨ ਦੇ 93% ਨਰਸਸ ਨੇ ਓਕੇ ਕੀਤੀ ਆ ਸਟ੍ਰਾਈਕ ਕਰਨ ਦੇ ਲਈ। ਜੀ ਹਰਜੋਤ ਸਿੰਘ ਜੀ, ਸੋ ਆਪਣੀਆਂ ਜਿਹੜੇ ਕੰਮ ਦੇ ਹਾਲਾਤਾਂ ਤੋਂ ਕਾਫੀ ਨਾਖੁਸ਼ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਇਹ ਸਟ੍ਰਾਈਕ ਦਾ ਫੈਸਲਾ ਇਹ ਲਿਆ ਸੀਗਾ। ਅਗਲੀ ਖਬਰ ਸਟੈਨਫੋਰਡ ਦੀਆਂ ਨਰਸਾਂ ਵੱਲੋਂ ਆ ਰਹੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਤੇ ਪੈਕਰਡ ਜਿਹੜਾ ਉਹਨਾਂ ਦਾ ਲੂਸਿਲ ਪੈਕਰਡ ਚਿਲਡਰਨ ਹਸਪੀਟਲ ਆ, ਉੱਥੇ 5000 ਤੋਂ ਵੱਧ ਨਰਸਸ ਕੰਮ ਕਰਦੀਆਂ, ਸਾਰੀਆਂ ਉਹ ਸਟ੍ਰਾਈਕ ਦੇ ਉੱਤੇ ਹੈਗੀਆਂ। ਇਹ ਪਹਿਲੀ ਵਾਰੀ ਹੋਇਆ ਆ ਪੈਂਡੈਮਿਕ ਦੇ ਦੌਰਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਨਰਸਸ ਨੇ ਸਟ੍ਰਾਈਕ ਕੀਤੀ ਹੋਵੇ। ਸਟੈਨਫੋਰਡ ਯੂਨੀਵਰਸਿਟੀ ਨੇ 2000 ਦੇ ਕਰੀਬ ਟਰੈਵਲਿੰਗ ਨਰਸਿਸ ਨੂੰ ਹਾਇਰ ਕੀਤਾ ਹੈਗਾ ਇੱਕ ਹਫ਼ਤੇ ਦੇ ਲਈ। ਬਹੁਤ ਸਾਰੇ ਜਿਹੜੇ ਸਰਜੀਕਲ ਆਪਰੇਸ਼ਨ ਹੋਣੇ ਸੀ, ਕੀਮੋਥੈਰੇਪੀ ਹੋਣੀ ਸੀ ਪੇਸ਼ੈਂਟਸ ਦੀ, ਉਹਨਾਂ ਦੀ ਜਾਂ ਤਾਂ ਡਿਲੇ ਕੀਤੀ ਗਈ ਆ ਤੇ ਜਾਂ ਉਹਨਾਂ ਨੂੰ ਜਿਹੜੇ ਸਟੈਨਫੋਰਡ ਯੂਨੀਵਰਸਿਟੀ ਦੇ ਸਿਸਟਰ ਹਸਪੀਟਲਸ ਆ ਉੱਥੇ ਟਰਾਂਸਫਰ ਕੀਤਾ ਗਿਆ ਹੈਗਾ। ਮੀਟਿੰਗ ਜਿਹੜੀ ਨਰਸਸ ਦੀ ਯੂਨੀਅਨ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਅਥਾਰਟੀਜ਼ ਆ ਉਹਨਾਂ ਦੇ ਨਾਲ ਚੱਲ ਰਹੀ ਹੈਗੀ ਆ, ਪਰ ਹਜੇ ਤੱਕ ਕੋਈ ਡਿਸਾਈਡ ਨਹੀਂ ਹੋਇਆ ਹੈਗਾ। ਨਰਸਸ ਕਹਿ ਰਹੀਆਂ ਵੀ ਅਸੀਂ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਰਿਸਕ ਲੈ ਕੇ ਕੰਮ ਕੀਤਾ ਤੇ ਸਾਡੀ ਜਿਹੜੀ ਤਨਖਾਹ ਆ ਉਹ ਵਧਾਈ ਜਾਣੀ ਚਾਹੀਦੀ ਆ। ਬਾਰ-ਬਾਰ ਲਾਰੇ ਤਾਂ ਲਾਏ ਗਏ, ਇੱਥੋਂ ਤੱਕ ਕਿ ਉਸ ਟਾਈਮ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ, ਹੋਣ ਵਾਲਿਆਂ ਨੇ ਵੀ ਫਸਟ ਰਿਸਪੌਂਡਰ ਕਹਿ ਕੇ ਸ਼ਾਬਾਸ਼ ਤਾਂ ਦਿੱਤੀ, ਪਰ ਉਹਨਾਂ ਦੇ ਜਿਹੜੇ ਪੈਕੇਜਸ ਆ, ਉਹਨਾਂ ਦੀ ਜਿਹੜੀ ਤਨਖਾਹਾਂ ਆ ਜਾਂ ਛੁੱਟੀਆਂ ਆ, ਉਹਨਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ। ਸੋ ਇਹ ਵੀ ਪਹਿਲੀ ਵਾਰੀ ਹੋਇਆ ਵੀ ਯੂਨੀਅਨ ਦੇ 93% ਨਰਸਸ ਨੇ ਓਕੇ ਕੀਤੀ ਆ ਸਟ੍ਰਾਈਕ ਕਰਨ ਦੇ ਲਈ।
ਜੀ ਹਰਜੋਤ ਸਿੰਘ ਜੀ। ਸੋ ਆਪਣੀਆਂ ਜਿਹੜੇ ਕੰਮ ਦੇ ਹਾਲਾਤਾਂ ਤੋਂ ਕਾਫੀ ਨਾਖੁਸ਼ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਇਹ ਸਟ੍ਰਾਈਕ ਦਾ ਫੈਸਲਾ ਇਹ ਲਿਆ ਸੀਗਾ।